ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀਆਂ ਖਬਰਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਡਾ ਬੜਾ ਸ਼ੁਕਰੀਆ ਅਦਾ ਕਰਨਾ ਹੈ ਕਿ ਤੁਸੀਂ ਹਾਲੀ ਤੱਕ 94,000 ਸੱਜਣਾ ਨੇ, ਭੈਣਾਂ ਨੇ, ਮਾਵਾਂ ਨੇ ਇਹ ਸਾਡਾ WhatsApp ਚੈਨਲ ਜਿਹੜਾ ਉਹ ਜੁਆਇਨ ਕੀਤਾ ਹੈ। ਹਜੇ ਤੱਕ ਅਗਰ ਤੁਸੀਂ ਨਹੀਂ ਕੀਤਾ ਤਾਂ ਤੁਸੀਂ ਵੀ ਕਰ ਲਓ, ਕਿਉਂਕਿ 94,000 ਕਰ ਚੁੱਕੇ ਨੇ ਤੇ ਤੁਸੀਂ ਮਹਿਫੂਜ਼ ਹੋ ਜਿਸ ਵੇਲੇ ਤੁਸੀਂ ਇਸ ਚੈਨਲ ਨੂੰ ਜੁਆਇਨ ਕਰਦੇ ਹੋ। ਤੇ ਨਾ ਮੈਨੂੰ ਪਤਾ ਲੱਗਦਾ ਤੁਸੀਂ ਜੁਆਇਨ ਕੀਤਾ, ਨਾ ਚੌਧਰੀ ਨਿਜ਼ਾਮਦੀਨ ਨੂੰ। ਇਹ WhatsApp ਗਰੁੱਪ ਤਰ੍ਹਾਂ ਕੰਮ ਨਹੀਂ ਕਰਦਾ। ਜਿਹੜਾ WhatsApp ਦਾ ਚੈਨਲ ਹੁੰਦਾ ਹੈ ਮੁਖਤਲਿਫ ਹੁੰਦਾ, ਉਹਦੇ 'ਚ ਕਿਸੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਿੰਨੇ ਜੁਆਇਨ ਕੀਤਾ। ਇਸ ਲਈ ਤੁਸੀਂ ਬਿਲਕੁਲ ਮਹਿਫੂਜ਼ ਹੋ, ਚੌਧਰੀ ਕੋ ਡਰਨ ਦੀ ਕੋਈ ਲੋੜ ਨਹੀਂ ਇਹਦੇ ਮਾਮਲੇ ਦੇ ਵਿੱਚ। ਤੇ ਚੈਨਲ ਜਿਸ ਵੇਲੇ ਜੁਆਇਨ ਕਰੋ, ਅਗਰ ਪਹਿਲਾਂ ਕੀਤਾ ਹੋਇਆ ਸਾਡਾ ਚੈਨਲ ਜਾਂ ਹੁਣ ਕਰਨ ਲੱਗੇ ਹੋ ਜਾਂ ਹੁਣ ਕਰੋਗੇ, ਤੇ ਇਹ ਧਿਆਨ ਰੱਖਣਾ ਹੈ ਵੀ ਉੱਤੇ ਸੱਜੇ ਪਾਸੇ ਜਿਸ ਵੇਲੇ ਚੈਨਲ ਖੋਲੋਗੇ, ਸੱਜੇ ਹੱਥ ਉੱਤੇ ਘੰਟੀ ਦਾ ਨਿਸ਼ਾਨ ਹੈ, ਬੈਲ ਦਾ ਆਈਕਨ ਹੈ, ਉਹਦੇ ਉੱਤੇ ਕਾਂਟਾ ਲੱਗਾ ਹੋਇਆ। ਜਦੋਂ ਉਹਨੂੰ ਦਬਾਓਗੇ ਤਾਂ ਉਹ ਕਾਂਟਾ ਖਤਮ ਹੋ ਜਾਏਗਾ। ਉਹ ਕਾਂਟਾ ਖਤਮ ਕਰਨਾ ਹੈ, ਕਿਉਂਕਿ ਜਦੋਂ ਤੱਕ ਕਾਂਟਾ ਲੱਗਾ ਉਦੋਂ ਤੱਕ ਤੁਹਾਨੂੰ ਕੋਈ ਨੋਟੀਫਿਕੇਸ਼ਨ ਸਾਡੇ ਵੱਲੋਂ ਨਹੀਂ ਜਾਏਗਾ। ਜਿਸ ਵੇਲੇ ਉਹ ਬੈਲ ਨੂੰ ਦਬਾ ਦਿਓਗੇ ਤੇ ਨੋਟੀਫਿਕੇਸ਼ਨ ਔਨ ਹੋ ਜਾਣਗੇ, ਫਿਰ ਜਿਹੜੀ ਸ਼ਾਇਦ ਤੁਹਾਨੂੰ ਘੱਲਾਂਗੇ ਉਹ ਤੁਹਾਨੂੰ ਅੱਪੜ ਜਾਏਗੀ। ਇਸ ਲਈ ਇੱਕ ਵਾਰੀ ਤੁਹਾਡਾ ਫਿਰ ਸ਼ੁਕਰੀਆ। ਜੇ ਜੁਆਇਨ ਕੀਤਾ, ਜੇ ਨਹੀਂ ਕੀਤਾ ਤਾਂ ਜ਼ਰੂਰ ਕਰੋ। ਅਗਲੇ ਪਾਸੇ ਹੁਣ ਪਹਿਲੀ ਖਬਰ ਵਾਲੇ ਪਾਸੇ ਚੱਲਨੇ ਆ। ਖਬਰ ਤੇ ਸਾਡੇ ਕੋਲ ਬੜੀ ਤਗੜੀ ਹੈ ਕਿ ਬਾਜੀ ਮਰੀਮ ਦੀ ਕਾਮਯਾਬੀ ਦਾ ਰਾਜ਼ ਸਾਹਮਣੇ ਆ ਰਿਹਾ ਹੈ ਕਿ ਬਾਬਾ ਜੀ ਉਹਨਾਂ ਕੋਈ ਕਾਲੇ ਤੇ ਚਿੱਟੇ ਇਲਮ ਵਾਸਤੇ ਰੱਖੇ ਨੇ, ਜ਼ਾਇਦ ਉਹਨਾਂ ਦਾ ਨਾਂ ਹੈ। ਉਹ ਹੁਣ ਖਬਰਾਂ ਦੇ ਰਿਹਾ ਪਾਕਿਸਤਾਨ ਦਾ ਮੀਡੀਆ, ਉਹਦੇ 'ਤੇ ਗੱਲ ਕਰਾਂਗੇ। ਲੇਕਿਨ ਪਹਿਲਾਂ ਜਿਹੜੇ ਇਸ ਵੇਲੇ ਜਿੰਨ ਲਾਏ ਨੇ ਤੇ ਚੜ੍ਹਾਏ ਨੇ ਵਿਚਾਰੇ ਮਹਿਕਮਾ ਹੈਲਥ ਵਾਲਿਆਂ ਦੇ ਬਾਜੀ ਮਰੀਮ ਨੇ, ਉਹਦੇ 'ਤੇ ਗੱਲ ਕਰ ਲਈਏ। ਮਹਿਕਮਾ ਹੈਲਥ ਵਾਲਿਆਂ ਦੇ ਨਾਲ ਬਾਜੀ ਜਿਹੜੀ ਹੈ ਉਹ ਬਹੁਤ ਹੀ ਕੌੜੀ ਹੈ, ਤੁਹਾਨੂੰ ਪਤਾ ਹੈ, ਬਹੁਤ ਹੀ ਤੱਤੀ ਹੈ। ਉਹਦੀ ਵਜ੍ਹਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਵਜ੍ਹਾ ਉਹਦੀ ਇਹੀ ਹੈ ਕਿ ਬਾਜੀ ਆਪਣੀ ਜ਼ਮਾਨਾ ਤਾਲਿਬ ਇਲਮੀ ਦੇ ਵਿੱਚ ਡਾਕਟਰ ਬਣਨਾ ਚਾਹੁੰਦੀ ਸੀ। ਪਹਿਲਾਂ ਇੱਕ ਰਾਵਲਪਿੰਡੀ ਦੇ ਮੈਡੀਕਲ ਕਾਲਜ 'ਚ ਦਾਖਲਾ ਲਿਆ, ਉੱਥੇ ਗੱਲ ਨਾ ਬਣੀ ਤੇ ਫਿਰ ਕਿੰਗ ਐਡਵਰਡ ਦੇ ਵਿੱਚ ਦਾਖਲਾ ਲਿਆ, ਉੱਥੇ ਵੀ ਗੱਲ ਨਾ ਬਣੀ। ਉੱਥੋਂ ਵੀ ਬਾਜੀ ਕੋਈ 6-8 ਮਹੀਨੇ ਬਾਅਦ ਹੀ ਉਹਨਾਂ ਫੇਲ ਕਰਕੇ ਕੱਢ ਚੜੀ। ਉਸ ਤੋਂ ਬਾਅਦ ਬਾਜੀ ਨੇ ਕਿਹਾ ਮੈਂ ਹੁਣ ਸਿਆਸਤਦਾਨ ਬਣਨਾ। ਉਹ ਠੀਕ ਬਾਜੀ ਨੇ ਸ਼ੋਭਾ ਚੁਣਿਆ ਸੀ, ਔਰ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਇਹੋ ਜਿਹੇ ਨਲਾਇਕ ਬੰਦੇ ਜਿਹੜੇ ਸੂਟ ਕਰਦੇ ਨੇ ਤੇ ਉਹਨਾਂ ਚੁੱਕ ਕੇ ਉਹਨਾਂ ਨੂੰ ਹੁਣ ਮੁੱਖ ਮੰਤਰੀ ਮਤਲਬ ਕਿ ਚੀਫ ਮਿਨਿਸਟਰ ਸਾਹਿਬਾ ਮਤਲਬ ਕਿ ਪੰਜਾਬ ਦੀ ਰਾਣੀ ਬਣਾ ਛੱਡਿਆ। ਹੁਣ ਇਹ ਜਦੋਂ ਦੀ ਪੰਜਾਬ ਦੀ ਰਾਣੀ ਬਣੀ ਹੈ, ਇਸ ਵੇਲੇ ਵੈਸੇ ਪਾਕਿਸਤਾਨ ਪੂਰੇ ਦੀ ਰਾਣੀ ਹੈ ਬਾਜੀ, ਪੂਰਾ ਇਖਤਿਆਰ ਉਹਨਾਂ ਕੋਲ ਹੀ, ਕਿਉਂਕਿ ਉੱਤੇ ਵੀ ਤੇ ਤੁਹਾਨੂੰ ਪਤਾ ਚਾਚੇ ਦੀ ਹਕੂਮਤ ਹੈ। ਹੁਣ ਬਾਜੀ ਨੇ ਸਭ ਤੋਂ ਵੱਡਾ ਜਿਹੜਾ ਟੰਬੇ ਦਾ ਮਤਲਬ ਹੁੰਦਾ ਹੈ ਡੰਡਾ, ਜਿਹੜਾ ਫੇਰਿਆ ਹੈ ਉਹ ਮਹਿਕਮਾ ਹੈਲਥ ਵਾਲਿਆਂ ਨੂੰ। ਬਾਜੀ ਉਹਨਾਂ ਦੇ ਕੱਢ ਕੜਾਕੇ ਜਾ ਰਹੀ ਹੈ, ਭਾਵੇਂ ਸਰਵਿਸਿਜ਼ ਹਸਪਤਾਲ ਜਾਏ, ਭਾਵੇਂ ਜਨਾਹ ਹਸਪਤਾਲ ਜਾਏ, ਭਾਵੇਂ ਮਿਊ ਹਸਪਤਾਲ ਜਾਏ, ਉੱਥੇ ਜਿਹੜਾ MS ਲੱਭਦਾ, ਜਿਹੜਾ ਡਾਕਟਰ ਲੱਭਦਾ, ਬਾਜੀ ਕੱਢੀ ਕਸਰਾਂ ਜਾਂਦੀ ਹੈ ਸਾਰੀ। ਉਹ ਨਹੀਂ ਸੋਚਦੀ ਵੀ ਇਹ ਕਿੰਨਾ ਪੜ੍ਹ ਕੇ ਲਿਖ ਕੇ ਡਾਕਟਰ ਬਣੇ ਨੇ। ਬਾਜੀ ਨੇ ਬਸ ਲੰਮਿਆਂ ਪਾਇਆ ਉਹਨਾਂ ਨੂੰ ਤੇ ਮਾਰੀ ਆਉਂਦੀ ਉਹ ਡੰਡੇ। ਹੁਣ ਮਹਿਕਮਾ ਹੈਲਥ ਵਾਲੇ ਜਿਨ੍ਹਾਂ ਦੀਆਂ ਨੌਕਰੀਆਂ ਸ਼ੌਕਰੀਆਂ ਖਤਮ ਕਰ ਰਹੀ, ਉਹ ਵਿਚਾਰੇ ਮੁਜ਼ਾਹਰਾ ਕਰਨ ਵਾਸਤੇ ਬਾਜੀ ਦੇ ਘਰ ਦੇ ਸਾਹਮਣੇ ਇਕੱਠੇ ਹੋਏ ਤੇ ਬਸ ਪੁਲਿਸ ਨੇ ਫਿਰ ਡੰਡਾ ਫੇਰਿਆ। ਜਿਹੜੀ YouTube ਦੀਆਂ ਸਰਟਨ ਪੋਲਿਸੀਜ਼ ਨੇ ਕਿ ਤੁਹਾਨੂੰ ਅਸੀਂ ਡੰਡਾ ਸ਼ੰਡਾ ਫਿਰਦਾ ਤਸ਼ੱਦਦ ਹੁੰਦਾ ਨਹੀਂ ਦਿਖਾ ਸਕਦੇ, ਇਸ ਲਈ ਮਾਜ਼ਰਤ, ਵਰਨਾ ਵੀਡੀਓ ਤੁਹਾਨੂੰ ਵਿਖਾਉਂਦੇ। ਕੁਝ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਵੀ ਉੱਥੇ ਜਿਹੜਾ ਮਾਮਲਾ ਹੋਇਆ, ਲੋਕ ਇਕੱਠੇ ਹੋਏ ਨੇ, ਪੁਲਿਸ ਨੇ ਚੰਗਾ ਉਹਨਾਂ ਨੂੰ ਡੰਡਾ ਉੱਥੇ ਫੇਰਿਆ ਵਿਚਾਰਿਆਂ ਨੂੰ। ਇਹਦੀ ਅਸੀਂ ਤਰਦੀਦ ਵੀ ਕਰਦੇ ਹਾਂ, ਮੁਜ਼ੰਮਤ ਵੀ ਕਰਦੇ ਤੇ ਬਾਜੀ ਨੂੰ ਆਨੇ ਹਾਂ ਵੀ ਅੱਤ ਖੁਦਾ ਦਾ ਵੈਰ ਹੁੰਦਾ, ਇੰਜ ਨਾ ਕਰੋ। ਅੱਛਾ, ਦੂਜੀ ਖਬਰ ਵੀ ਅੱਜ ਬਾਜੀ ਨਾਲ ਰਿਲੇਟਡ ਖਬਰਾਂ ਬਹੁਤੀਆਂ ਨੇ। ਤੁਹਾਨੂੰ ਆਉਂਦਾ ਗੁੱਸਾ ਜਦੋਂ ਮੈਂ ਕਰਦਾ, ਹੁਣ ਕਰਾਂ ਕੀ? ਚੌਧਰੀ ਨਿਜ਼ਾਮਦੀਨ ਸਾਹਿਬ ਨੇ 60% ਪਾਕਿਸਤਾਨ ਤੇ ਵੈਸੇ ਬਾਜੀ ਨੂੰ ਦੇ ਦਿੱਤਾ ਹੈ। ਉਹ ਮੈਂ ਖਬਰਾਂ, ਮੈਨੂੰ ਦੱਸੋ ਵੀ ਮੈਂ ਖਬਰਾਂ ਗੈਂਬੀਆ ਤੋਂ ਲਿਆਵਾਂ ਤੁਹਾਡੇ ਵਾਸਤੇ? ਖਬਰਾਂ ਤਾਂ ਉੱਥੋਂ ਦੀਆਂ ਦੇਣੀਆਂ, ਸਾਰਾ ਸਪੁਰਦੀ ਉਹਨਾਂ ਨੇ। ਉਹ ਮੈਨੂੰ ਤਾਂ ਨਹੀਂ ਪਤਾ ਵੀ ਸਾਡਾ ਐਟਮ ਬੰਬ ਜਿਹੜਾ ਹੈ ਉਹਦੇ ਵਿੱਚ ਰੋਜ਼ ਅਸੀਂ ਮਸਾਲਾ ਪਾਉਣੇ ਨਹੀਂ ਪਾਉਣੇ, ਪਿੰਨ ਕੱਢਦੇ ਨਹੀਂ ਪਾਉਣੇ, ਸਮਝਦੇ ਹੋ ਨਾ? ਉਹਦੇ ਵਿੱਚ ਕਿੰਨਾ ਅਸੀਂ ਫਾਸਫੋਰਸ ਪਾਉਣੇ, ਕਿੰਨੀ ਪੋਟਾਸ਼ ਪਾਉਣੇ। ਮੈਂ ਤਾਂ ਖਬਰਾਂ ਇਹ ਹੀ ਦੇਣੀਆਂ ਨਾ, ਹਸਪਤਾਲਾਂ 'ਚ ਕੀ ਬਣਿਆ, ਸਿਆਸਤ 'ਚ ਕੀ ਬਣਿਆ। ਤੇ ਉਹ ਸਾਰਾ ਕੁਝ ਬਾਜੀ ਦੇ ਸਪੁਰਦ ਕੀਤਾ ਹੈ। 60-65% ਪਾਕਿਸਤਾਨ ਜਿਹੜਾ ਪੰਜਾਬ ਹੈ ਰਹਿ ਗਿਆ। ਉੱਤੇ ਜਿਹੜਾ ਵਫਾਕ ਹੈ ਉਹ ਵੀ ਬਾਜੀ ਦੇ ਹੀ ਸਪੁਰਦ ਹੈ ਇੱਕ ਕਿਸਮ ਦਾ। ਮੈਂ ਦੱਸਿਆ ਤਾਂ ਹੈ ਵੀ ਪੂਰਾ ਪਾਕਿਸਤਾਨ ਹੀ ਬਾਜੀ ਦੇ ਸਪੁਰਦ ਹੈ। ਬਾਜੀ ਚਧਰਾਣੀ ਹੈ ਇਸ ਵੇਲੇ ਪਾਕਿਸਤਾਨ ਦੀ। ਖਬਰਾਂ ਵੀ ਤੇ ਉਹਦੇ ਬਾਰੇ ਹੀ ਨੇ। ਹੁਣ ਅਗਲੀ ਖਬਰ ਹੈ ਕਿ ਬਾਜੀ ਨੇ ਇੱਕ ਆਪਣਾ ਪ੍ਰੋਗਰਾਮ, ਅਸਲ ਦੇ ਵਿੱਚ ਤੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਦਾ ਪ੍ਰੋਗਰਾਮ ਸੀ, ਲੇਕਿਨ ਫੱਟੀ ਬਾਜੀ ਨੇ ਉੱਤੇ ਆਪਣੀ ਲਾਈ ਹੈ। ਲੇਕਿਨ ਫੱਟੀ ਵੀ ਚੰਗੀ ਨਹੀਂ ਲਾ ਸਕੀ। ਉਹਦਾ ਨਾਂ ਆਪਣੀ ਛੱਤ ਆਪਣਾ ਘਰ, ਉਹ ਪ੍ਰੋਜੈਕਟ ਦੇ ਉੱਤੇ ਇੱਕ ਜੋੜੇ ਦੀ ਤਸਵੀਰ ਲਾ ਦਿੱਤੀ, ਨਾਲ ਉਹਨਾਂ ਦੇ ਬੱਚਿਆਂ ਦੀ ਵੀ ਤਸਵੀਰ ਲਾ ਦਿੱਤੀ ਕਿ ਜਨਾਬ ਉਹ ਐਡਵਰਟਾਈਜ਼ਿੰਗ ਕਰ ਰਹੇ ਨੇ ਉਹ ਜੋੜਾ ਜਿਹੜਾ। ਹੁਣ ਲੋਕਾਂ ਨੇ ਉਹਨਾਂ ਦੇ ਕੱਢ ਕੜਾਕੇ ਦਿੱਤੇ। ਲੋਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਮਰੀਮ ਸਾਹਿਬਾ ਦੇ ਲਾਗੋਂ ਦੀ ਤੇ ਅੱਜ ਕੱਲ੍ਹ ਕੋਈ ਕਾਂ ਨਹੀਂ ਉੱਡਦਾ ਲੰਘਦਾ, ਜਿੰਨੀ ਨਾਪਸੰਦੀਦਗੀ ਹੈ ਲੋਕਾਂ ਦੀ। ਲੋਕਾਂ ਨੇ ਮੇਰਾ ਖਿਆਲ ਉਸ ਟੱਬਰ ਦੇ ਕੱਢ ਕੜਾਕੇ ਦਿੱਤੇ ਵੀ ਤੁਸੀਂ ਇਹ ਕੀ ਕੀਤਾ। ਉਹਨਾਂ ਵਿਚਾਰਿਆਂ ਨੂੰ TV ਤੇ ਆਉਣਾ ਪਿਆ। ਉਹਨਾਂ ਆ ਕੇ ਮੈਸੇਜ ਦਿੱਤਾ। ਉਹਦਾ ਭਾਈ ਹੈ ਵਿਚਾਰਾ, ਉਹ ਤਾਂ 2 ਹੀ ਲਫ਼ਜ਼ ਬੋਲਿਆ। ਉਹ ਭੈਣ ਸਾਡੀ ਬਹੁਤੀ ਤੱਤੀ ਸੀ, ਉਹਨੇ ਪੂਰੀ ਗੱਲ ਦੱਸੀ। ਉਹਨੇ ਕਿਹਾ ਜੀ ਨਾ, ਅਸੀਂ ਇਹ ਆਪਣੀ ਛੱਤ ਆਪਣੇ ਘਰ, ਆਪਣਾ ਘਰ, ਇਹਦੇ ਵਿੱਚ ਸਾਨੂੰ ਘਰ ਮਿਲਿਆ,
ਨਾ ਸਾਡੀ ਤਸਵੀਰ ਜਿਹੜੀ ਹੈ ਉਹ ਕਿਸੇ ਨੇ ਸਾਡੇ ਕੋਲ ਇਜਾਜ਼ਤ ਲਈ, ਇਹ ਚੋਰੀ ਕਰਕੇ ਨਾ ਸਾਡੀ ਤਸਵੀਰ ਜਿਹੜੀ ਹੈ ਉਹ ਲਾ ਛੱਡੀ ਸਾਡੀ ਇਜਾਜ਼ਤ ਤੋਂ ਬਗੈਰ। ਸਾਡਾ ਇਸ ਪ੍ਰੋਜੈਕਟ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਇਹ ਨੂਨ ਲੀਗ ਵਾਲਿਆਂ ਪਹਿਲੀ ਵਾਰੀ ਕੰਮ ਨਹੀਂ ਕੀਤਾ, ਹਮੇਸ਼ਾ ਹੀ ਇਸ ਤਰ੍ਹਾਂ ਕਰਦੇ ਨੇ, ਲੋਕਾਂ ਦੀਆਂ ਤਸਵੀਰਾਂ ਚੋਰੀ ਚਾਰੀ ਕਰਕੇ ਲਾ ਦਿੰਦੇ ਨੇ। ਇਹ ਹੀ ਇਹਨਾਂ ਦਾ ਤਰੀਕਾ। ਇਹ ਸਮਝਦੇ ਹੀ ਨੇ ਵੀ ਜਿਹੋ ਜਿਹਾ ਇਹ ਘੱਟ ਪੜ੍ਹੇ ਲਿਖੇ ਨੇ, ਇਹਨਾਂ ਦਾ ਦਿਮਾਗ ਘੱਟ ਕੰਮ ਕਰਦਾ, ਬਾਕੀ ਪਾਕਿਸਤਾਨ ਦਾ ਵੀ ਇਸ ਤਰ੍ਹਾਂ ਹੀ ਹੈ, ਅਤੇ ਇਹੋ ਜਿਹਾ ਜੂਆ ਖੇਡ ਦਿੰਦੇ ਨੇ। ਇਸ ਵਾਰੀ ਵੀ ਖੇਡ ਦਿੱਤਾ। ਅੱਛਾ ਜੀ, ਅੱਗੇ ਚੱਲਨੇ। ਅੱਗੇ ਕਿ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਉਸ ਪਾਸੇ ਕਸ਼ਮੀਰ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਉਸ ਤੋਂ ਬਾਅਦ ਉੱਥੇ ਬੜਾ ਜ਼ੁਲਮ ਇੰਡੀਆ ਦੀ ਜਿਹੜੀ ਮਿਲਟਰੀ ਅਤੇ ਉਹਨਾਂ ਦੀ ਪੁਲਿਸ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਹੈ। ਹੁਣ ਤੱਕ ਜਾਲੀ ਇਨਕਾਊਂਟਰ ਹੋਏ ਨੇ ਅਤੇ 48 ਕਸ਼ਮੀਰੀ ਨੌਜਵਾਨ ਸ਼ਹੀਦ ਕਰ ਦਿੱਤੇ ਨੇ, 2000 ਨੂੰ ਗ੍ਰਿਫਤਾਰ ਕੀਤਾ। ਇਹ ਜਦੋਂ 2000 ਬੰਦਾ ਗ੍ਰਿਫਤਾਰ ਹੁੰਦਾ ਨਾ, ਉਹ ਇੱਕ ਸਮੁੰਦਰ ਹੀ ਹੁੰਦਾ। ਪਰ ਅਸੀਂ ਖੈਰ ਰਿਕਾਰਡ ਤੋੜਿਆ। ਚੇਤੇ ਕਰੋ, ਅਸੀਂ 9 ਮਈ ਤੋਂ ਬਾਅਦ ਕੋਈ ਤਕਰੀਬਨ 10 ਤੋਂ 13,000 ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਵਰਕਰ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਅਤੇ ਦੂਸਰੇ ਪਾਸੇ ਅਗਲੀ ਇਹ ਜ਼ਾਹਿਰ ਹੈ ਜ਼ੁਲਮ ਹੋ ਰਿਹਾ ਕਸ਼ਮੀਰ ਦੇ ਵਿੱਚ, ਇਹਦੀ ਜਿੰਨੀ ਮੁਜ਼ੰਮਤ ਕਰੀਏ ਉਨੀ ਘੱਟ ਹੈ। ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਬੰਨੂ ਜੇਲ੍ਹ ਦਾ ਦੌਰਾ ਕੀਤਾ ਅਤੇ ਸਾਨੂੰ ਹੁਣ ਪਤਾ ਲੱਗਾ ਵੀ ਤੋਬਾ ਨਾਉਜ਼ੁਬਿल्ला ਬੰਨੂ ਜਿਹੜਾ ਹੈ ਉਹ ਜੰਨਤ 'ਚ ਹੈ। ਉਹ ਤਾਂ ਦੁਨੀਆ 'ਚ ਹੈ ਹੀ ਨਹੀਂ। ਸਾਨੂੰ ਇਹ ਪਤਾ ਲੱਗਾ ਵੀ ਬੰਨੂ ਜਿਹੜਾ ਹੈ ਉਹ ਹੈ ਹੀ ਜੰਨਤ 'ਚ ਹੈ। ਉਹਦੀ ਵਜ੍ਹਾ ਹੈ ਵੀ ਉੱਥੇ ਜੇਲ੍ਹ ਦੇ ਵਿੱਚ ਕਿਸੇ ਕੈਦੀ ਨੇ ਕੋਈ ਸ਼ਿਕਾਇਤ ਹੀ ਨਹੀਂ ਕੀਤੀ। ਬੱਲੇ ਬਈ ਸ਼ੇਰ ਬੱਗਿਓ, ਬੱਲੇ ਬੱਲੇ ਬੱਲੇ। ਜ਼ਾਹਿਰ ਹੈ ਸਾਡੀ ਹਕੂਮਤ ਹੈ ਉੱਥੇ, ਉਹਦੀ ਸਤਾਇਸ਼ ਕਰਨੀ ਚਾਹੀਦੀ, ਲੇਕਿਨ ਆਖਿਰ ਪਾਕਿਸਤਾਨ ਹੀ ਹੈ ਨਾ, ਭਾਵੇਂ ਸਾਡੀ ਹਕੂਮਤ ਵੀ ਹੋਵੇ। ਮਤਲਬ ਇੱਥੇ ਤਾਂ ਤੁਸੀਂ ਸਵਿਟਜ਼ਰਲੈਂਡ ਜਾਂ ਅਮਰੀਕਾ ਦੀ ਜੇਲ੍ਹ 'ਚ ਵੀ ਜਾਓਗੇ, ਉੱਥੇ ਵੀ ਕੈਦੀ ਸ਼ਿਕਾਇਤਾਂ ਕਰਨਗੇ। ਕੈਦੀ ਤਾਂ ਸ਼ਿਕਾਇਤ ਕਰੇਗਾ, ਲੇਕਿਨ ਖਬਰ ਉੱਥੋਂ ਜਨਾਬ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਇਸ ਤੋਂ ਪਹਿਲਾਂ ਮੁਲਤਾਨ ਗਏ ਸਨ ਮੇਰੇ ਖਿਆਲ ਜਾਂ ਬਾਵਲਪੁਰ, ਉੱਥੇ ਵੀ ਕੋਈ ਸ਼ਿਕਾਇਤ ਨਹੀਂ ਸੀ। ਹਰ ਥਾਂ ਜਿੱਥੇ ਜਾਂਦੇ ਨੇ ਜਸਟਿਸ ਯਾਹਿਆ ਅਫਰੀਦੀ ਸਾਹਿਬ ਨਾਲ, ਇਹਨਾਂ ਨੂੰ ਕੋਈ ਸ਼ਿਕਾਇਤ ਹੈ ਸਿਸਟਮ ਤੋਂ, ਨਾ ਸਿਸਟਮ ਨੂੰ ਇਹਨਾਂ ਨਾਲ ਸ਼ਿਕਾਇਤ ਹੈ। ਇਹਨਾਂ ਦਾ ਵੀ ਕੰਮ ਚੰਗਾ ਹੈ, ਇਹਨਾਂ ਨੇ ਵੀ ਕੰਮ ਜਿਹੜਾ ਉਹ ਆਪਣਾ ਸਿੱਧਾ ਰੱਖਿਆ। ਅੱਛਾ ਜੀ, ਗਿਲਗਿਤ ਬਲਤਿਸਤਾਨ ਤੋਂ ਤੁਹਾਨੂੰ ਖਬਰ ਦੇ ਦਈ। ਗਿਲਗਿਤ ਬਲਤਿਸਤਾਨ ਦੇ ਵਿੱਚ ਮਾਈਨਸ ਐਂਡ ਮਿਨਰਲ ਬਿੱਲ ਦੇ ਖਿਲਾਫ ਕ੍ਰੈਕਡਾਊਨ, ਉਹ ਵੀ ਨਹੀਂ ਮੰਨਦੇ। ਜਿਸ ਤਰ੍ਹਾਂ KP ਦੇ ਵਿੱਚ ਕੜਮਾਸ ਪੈ ਗਿਆ ਹੈ ਅਤੇ ਅੰਦਰੋਂ ਇਮਰਾਨ ਖਾਨ ਸਾਹਿਬ ਨੇ ਵੀ ਕਹਿ ਦਿੱਤਾ ਵੀ ਮਾਈਨਸ ਐਂਡ ਮਿਨਰਲ ਉਦੋਂ ਪਾਸ ਹੋਏਗਾ ਜਿਸ ਵੇਲੇ ਮੈਂ ਇਹਦੇ 'ਤੇ ਹਾਂ ਕਰਾਂਗਾ ਔਰ ਮੈਨੂੰ ਪੂਰੀ ਇਹਦੇ ਉੱਤੇ ਬਰੀਫਿੰਗ ਲੱਭੇਗੀ। ਉਹ ਤਾਂ ਹੁਣ ਕੰਮ ਗਿਆ ਰੁਕ। ਉਹਦੀ ਵਜ੍ਹਾ ਹੈ ਕਿ ਜਿਹੜੇ ਸਪੀਕਰ ਨੇ ਬਾਬਰ ਸਵਾਤੀ ਸਾਹਿਬ KP ਅਸੈਂਬਲੀ ਦੇ, ਉਹਨਾਂ ਕਿਹਾ ਵੀ ਮੈਂ ਤਾਂ ਕੱਢ ਕਢਾ ਕੇ ਦਿਆਂਗਾ, ਜਦੋਂ ਤੱਕ ਇਮਰਾਨ ਖਾਨ ਸਾਹਿਬ ਹੁਕਮ ਨਹੀਂ ਕਰਨਗੇ ਮੈਂ ਬਿੱਲ ਨਹੀਂ ਪਾਸ ਕਰਨ ਦਿਆਂਗਾ, ਮੈਂ ਬਿੱਲ ਨਹੀਂ ਲਿਆਉਣ ਦਿਆਂਗਾ। ਹੁਣ ਜਾਂ ਤਾਂ ਸਪੀਕਰ ਬਦਲਣ ਅਸੈਂਬਲੀ ਦੇ ਵਿੱਚੋਂ, ਇਹੀ ਤਰੀਕਾ ਇਹਨਾਂ ਦੇ ਕੋਲ ਹੈ। ਉਹ ਕਿਵੇਂ ਬਦਲਣ, ਉਹਦੇ ਵਾਸਤੇ ਇਮਰਾਨ ਖਾਨ ਦੀ ਅਪਰੂਵਲ ਚਾਹੀਦੀ ਹੈ, ਅਤੇ ਕੰਮ ਉੱਥੇ ਗਿਆ ਫਸ। ਲੇਕਿਨ ਦੂਸਰੇ ਪਾਸੇ ਕਿਉਂਕਿ ਉੱਥੇ ਇਸ ਵੇਲੇ PTI ਦੀ ਹਕੂਮਤ ਨਹੀਂ ਹੈ ਗਿਲਗਿਤ ਬਲਤਿਸਤਾਨ ਦੇ ਵਿੱਚ, ਉੱਥੇ ਕੜਾਕੇ ਕੱਢ ਦਿੱਤੇ ਨੇ ਚੌਧਰੀ ਨੇ। ਅਵਾਮੀ ਨੁਮਾਇੰਦੇ ਵੀ ਗ੍ਰਿਫਤਾਰ ਕਰ ਲਏ ਨੇ, ਜਿਹੜੇ ਇਸ ਬਿੱਲ ਦੇ ਖਿਲਾਫ ਬੋਲ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਚੁੱਕ ਜੇਲ੍ਹਾਂ 'ਚ ਸੁੱਟੀ ਜਾ ਰਹੇ ਨੇ। ਕੋਈ ਖਿਆਲ ਨਹੀਂ ਹੈਗਾ ਕਿ ਗਿਲਗਿਤ ਬਲਤਿਸਤਾਨ ਸਾਡਾ ਸੈਂਸਿਟਿਵ ਏਰੀਆ ਹੈ। ਉਹ ਮਕਬੂਜ਼ਾ ਕਸ਼ਮੀਰ, ਆਜ਼ਾਦ ਕਸ਼ਮੀਰ, ਗਿਲਗਿਤ ਬਲਤਿਸਤਾਨ, ਇਹ 3 ਇਲਾਕੇ ਜਿਹੜੇ ਨੇ ਇੰਡੀਆ ਆਂਦਾ ਵੀ ਇਹ ਸਾਡਾ, ਅਸੀਂ ਆਉਂਦੇ ਹਾਂ ਵੀ ਇਹ ਸਾਡਾ। ਜ਼ਾਹਿਰ ਇੱਕ ਡਿਸਪਿਊਟਿਡ ਸੈਂਸਿਟਿਵ ਏਰੀਆ ਜਿਹੜਾ ਮਕਬੂਜ਼ਾ ਕਸ਼ਮੀਰ ਸਾਡੇ ਹਿਸਾਬ ਨਾਲ ਡਿਸਪਿਊਟਿਡ ਹੈ, ਉਹਨਾਂ ਦੇ ਹਿਸਾਬ ਨਾਲ ਇੱਧਰ ਵਾਲਾ, ਅਤੇ ਸਾਨੂੰ ਇਹਦੇ 'ਚ ਬੜਾ ਮੁਹਤਾਤ ਹੋਣਾ ਚਾਹੀਦਾ। ਲੇਕਿਨ ਅਸੀਂ ਨਾ ਬਲੂਚਿਸਤਾਨ 'ਚ ਮੁਹਤਾਤ ਹੁੰਦੇ, ਨਾ ਪੰਜਾਬ 'ਚ, ਨਾ ਸਿੰਧ 'ਚ, ਨਾ KP 'ਚ, ਅਤੇ ਅਸੀਂ ਕਸ਼ਮੀਰ ਅਤੇ ਗਿਲਗਿਤ ਬਲਤਿਸਤਾਨ ਦੇ ਵਿੱਚ ਕਿਉਂ ਮੁਹਤਾਤ ਰਹੀਏ ਜੀ, ਜਦੋਂ ਅਸੀਂ ਕਿਤੇ ਹੋਰ ਨਹੀਂ ਮੁਹਤਾਤ ਰਹਿੰਦੇ। ਸਾਡਾ ਕੰਮ ਹੀ ਨਹੀਂ ਮੁਹਤਾਤ, ਅਸੀਂ ਤਾਂ ਡੰਡਾ ਫੇਰਨਾ। ਅਤੇ ਫਿਰ ਛੋਟੇ ਬੱਚਿਆਂ ਨੂੰ, ਜਿਵੇਂ ਕੱਲ੍ਹ DG ISPR ਸਾਹਿਬ ਨੇ ਪੁੱਛਿਆ ਸੀ ਵੀ ਬੱਚੋ, ਕੁਛ ਲੋਕ ਕਹਿੰਦੇ ਸਨ ਵੀ ਫੌਜ ਆਪਣਾ ਕੰਮ ਨਹੀਂ ਕਰਦੀ, ਵੇਖੋ ਆਪਣਾ ਕੰਮ ਕੀਤਾ ਕਿ ਨਹੀਂ। ਅਤੇ ਹੁਣ ਉਹਨਾਂ ਦਾ ਤੁਸੀਂ ਬੱਚਿਓ ਕਰੋਗੇ, ਉਹਨਾਂ ਦੀ ਅਕਾਊਂਟੇਬਿਲਿਟੀ ਕਰੋਗੇ ਕਿ ਨਹੀਂ। ਭਲਾ ਬੰਦਾ ਪੁੱਛੇ ਵੀ DG ਸਾਹਿਬ, ਇਹੀ ਤਾਂ ਤੁਹਾਨੂੰ ਗੱਲ ਆਖਣ ਦੇ ਵੀ ਆਪਣਾ ਕੰਮ ਕਰੋ। ਹੁਣ ਕੀਤਾ ਜੇ ਤੇ ਲੋਕੀ ਤਾੜੀਆਂ ਵੀ ਤਾਂ ਮਾਰਦੇ ਨੇ, ਲੋਕੀ ਤੁਹਾਡੀ ਸਤਾਇਸ਼ ਵੀ ਕਰਦੇ ਨੇ। ਅਸੀਂ ਵੀ ਜੰਗ ਦੇ ਦਿਨਾਂ 'ਚ ਹਰ ਸ਼ੈ ਛੱਡ ਕੇ ਤੁਹਾਨੂੰ ਮੁਕੰਮਲ ਸਪੋਰਟ ਦਿੱਤੀ, ਬਗੈਰ ਆਪਣੇ ਸਾਰੇ ਦੁੱਖ ਦਰਦ ਪਰੇਸ਼ਾਨੀਆਂ ਪਾਸੇ 'ਤੇ ਰੱਖ ਕੇ, ਕੋਈ ਹਿਸਾਬ ਕਿਤਾਬ ਕਰਨ ਤੋਂ ਬਗੈਰ, ਕੋਈ ਤੁਹਾਡੇ 'ਤੇ ਆਸਾਨ ਨਹੀਂ ਕੀਤਾ। ਸਾਡਾ ਵੀ ਫਰਜ਼ ਸੀ। ਪੂਰੇ ਪਾਕਿਸਤਾਨ ਨੇ ਇੱਕ ਮੁੱਠੀ ਹੋ ਕੇ ਹੁਣ ਦੋਹਰੇ ਤੁਸੀਂ ਸਿਆਸਤ ਸ਼ੁਰੂ ਕਰ ਦਿੱਤੀ। ਸਕੂਲਾਂ ਜਾ ਕੇ ਉਹੀ ਕੰਮ, ਕੱਲ੍ਹ ਸਟੇਡੀਅਮ ਪਹੁੰਚੇ, ਉੱਥੇ ਨਾਅਰੇ ਮਰਵਾਉਣ ਡਏ ਆਰਮੀ ਚੀਫ ਦੇ। ਜੰਗ ਜਿਹੜੀ ਬਹੁਤੀ ਸਾਰੀ ਲੜ ਛੜੀ 에ਅਰਫੋਰਸ ਨੇ, ਅਤੇ ਕੰਮ ਮਤਲਬ ਕਿ ਜਿਹੜੀ ਲੱਸੀ ਤੁਸੀਂ 에ਅਰਫੋਰਸ ਨੂੰ ਦਿਓਗੇ, ਮਲਾਈ ਆਪ ਖਾ ਜਾਓਗੇ। ਸਮਝਦੇ ਨਾ, ਰਿੜਕਦੀ ਸਾਰੀ ਰਾਤ, ਰਿੜਕਦੀ ਮਰ ਗਈ, ਰਿੜਕਦੀ ਉਹ ਜਿਹੜੀ ਹੱਥਾਂ ਦੇ ਨਾਲ, ਹੁਣ ਤਾਂ ਮਧਾਣੀਆਂ ਬਿਜਲੀ ਦੀਆਂ ਆ ਗਈਆਂ ਨਾ, ਉਹ ਹੱਥਾਂ ਨਾਲ ਰਿੜਕਣੀਆਂ ਪੈਂਦੀਆਂ ਸਨ। ਤੁਹਾਨੂੰ ਪਤਾ ਹੈ ਕਿ ਸਾਰਾ ਦੁੱਧ ਸਾਰੀ ਰਾਤ, ਅਤੇ ਉਹ ਰਿੜਕਦੀ ਰਹੀ। ਆਪਣੀ 에ਅਰਫੋਰਸ ਵਾਲੇ, ਉਹਨਾਂ ਦੇ ਖੱਲੀਆਂ ਪੈ ਗਈਆਂ ਰਿੜਕ ਕੇ ਵਿਚਾਰਿਆਂ ਦੇ, ਉਡਾ ਕੇ ਜਹਾਜ਼ ਉਹਨਾਂ ਦੇ, ਮੇਰਾ ਮਤਲਬ ਹੈ ਕਿ ਉਹਨਾਂ ਦੀਆਂ ਖੁੱਚਾਂ ਲਗਾਈਆਂ ਨੇ, ਅਤੇ ਕ੍ਰੈਡਿਟ ਸਾਰਾ ਬੈਠਿਆਂ ਬਿਠਾਇਆ ਜਨਾਬ। ਚਲੋ ਠੀਕ ਹੈ, ਤੁੰਨ ਕੇ ਰੱਖੋ ਕੰਮ ਨੂੰ, ਅਤੇ ਜੇ ਤੁਸੀਂ ਜਨਾਬ ਦੋਹਰੇ ਤੁੰਨ ਕੇ ਰੱਖੋਗੇ ਤਾਂ ਸਾਡੇ ਕੋਲੋਂ ਵੀ ਤਾਂ ਫਿਰ ਉਹੀ ਕੰਮ ਹੈ ਨਾ ਜਿਹੜਾ ਪੁਰਾਣਾ ਹੀ ਹੋਣਾ ਹੈ। ਅਤੇ ਉਹ ਇੱਕ ਲਤੀਫਾ ਤੁਹਾਨੂੰ ਸੁਣਾ ਦਿੰਦਾ। ਇੱਕ ਬਾਦਸ਼ਾਹ ਸਲਾਮਤ ਸਨ, ਉਹ ਭੇਸ ਬਦਲ ਕੇ ਬਾਹਰ ਨਿਕਲੇ ਆਪਣੀ ਰਾਇਆ ਦੇਖਣ ਵਾਸਤੇ ਵੀ ਉੱਥੇ ਕੀ ਬਣ ਰਿਹਾ। ਇੱਕ ਜ਼ਿਮੀਂਦਾਰ ਸੀ, ਉਹਨੇ ਤਰਬੂਜ਼, ਜਿਹਨੂੰ ਅਸੀਂ ਪੰਜਾਬੀ 'ਚ ਹਦਵਾਣਾ ਕਹਿੰਦੇ ਹਾਂ, ਅੰਗਰੇਜ਼ੀ 'ਚ ਵਾਟਰਮੈਲਨ ਕਹਿੰਦੇ, ਉਹ ਸਾਲ ਦਾ ਸੀਜ਼ਨ ਦਾ ਪਹਿਲਾ ਤਰਬੂਜ਼ ਹੋਇਆ ਸੀ। ਉਹਨੂੰ ਤੋੜ ਕੇ ਨਾ,
ਤੇ ਉਹ ਤਰਬੂਜ਼ ਨੂੰ ਉਹਨੇ ਵੱਟ ਤੇ ਰੱਖਿਆ ਸੀ, ਮੀਨ ਇੱਕ ਸਾਈਡ ਦੇ ਉੱਤੇ ਉਹਨੇ ਰੱਖਿਆ ਹੋਇਆ ਸੀ ਔਰ ਛਾਵੇਂ ਰੱਖਿਆ ਸੀ। ਤੇ ਉਹ ਬਾਦਸ਼ਾਹ ਸਲਾਮਤ ਕਿਤੇ ਭੇਸ ਬਦਲੇ ਫਿਰ ਰਹੇ ਸਨ। ਜ਼ਾਹਿਰ ਲੋਕੀ ਤੇ ਉਹਨਾਂ ਨੂੰ ਨਹੀਂ ਪਛਾਣਨਗੇ ਭੇਸ ਬਦਲਿਆ ਸੀ। ਉਹਨਾਂ ਨੂੰ ਲੱਗ ਗਈ ਭੁੱਖ ਤੇ ਨਾਲ ਪਿਆਸ। ਉਹਨਾਂ ਆਖਿਆ ਵੀ ਇਹ ਤਰਬੂਜ਼ ਖਾਣੇ, ਇਹ ਠੀਕ ਰਹੇਗਾ। ਉਹਨਾਂ ਨੇ ਉਹਨੂੰ ਜਾ ਕੇ ਕਿਹਾ ਵੀ ਇਹ ਪੈਸੇ ਲੈ ਲਾ, ਅਸ਼ਰਫੀਆਂ ਲੈ ਲਾ। ਸੋਨੇ ਦੀਆਂ ਅਸ਼ਰਫੀਆਂ ਸਨ। ਉਹਨਾਂ ਜੇਬ 'ਚ ਹੱਥ ਮਾਰੀ, ਉਹ ਖੜਕੀਆਂ। ਉਹਨਾਂ ਕਿਹਾ ਇਹ ਲੈ ਲਾ ਤੇ ਮੈਨੂੰ ਤਰਬੂਜ਼ ਦੇ। ਉਹਨੇ ਕਿਹਾ ਨਹੀਂ, ਮੈਂ ਨਹੀਂ ਦੇਣੀ, ਮੈਂ ਨਹੀਂ ਦੇਣਾ ਤਰਬੂਜ਼, ਮੈਂ ਵਾਟਰਮੈਲਨ ਤੈਨੂੰ ਨਹੀਂ ਦੇਣਾ ਬਈ। ਉਹਨਾਂ ਕਿਹਾ ਕਿਉਂ? ਉਹਨਾਂ ਕਿਹਾ ਇਹ ਪਹਿਲਾ ਸਾਲ ਦਾ ਜਿਹੜਾ ਨਾ ਉਹ ਤੋਹਫਾ ਹੈ, ਇਹ ਪਹਿਲਾ ਫਲ ਹੈ, ਅਤੇ ਮੈਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਬਾਦਸ਼ਾਹ ਤੋਹਫੇ ਵਸੂਲ ਕਰਦਾ, ਮੈਂ ਜਾ ਕੇ ਤੋਹਫਾ ਦਿਆਂਗਾ। ਅਤੇ ਮੈਨੂੰ ਪਤਾ ਲੱਗਾ ਵੀ ਬਾਦਸ਼ਾਹ ਉੱਥੇ ਇਨਾਮ ਇਕਰਾਮ ਦਿੰਦਾ ਲੋਕਾਂ ਨੂੰ, ਅਤੇ ਮੈਂ ਤਾਂ ਬਾਦਸ਼ਾਹ ਨੂੰ ਤੋਹਫਾ ਦੇਣਾ। ਉਹ ਹੁਣ ਦੱਸ ਤਾਂ ਸਕਦਾ ਨਹੀਂ ਸੀ ਵੀ ਮੈਂ ਬਾਦਸ਼ਾਹ। ਉਹਨੇ ਕਿਹਾ ਯਾਰ ਤੂੰ ਮੈਨੂੰ ਦੇ ਦੇ, ਜੇ ਹੋ ਸਕਦਾ ਤੂੰ ਕੱਲ੍ਹ ਜਾਵੇਂ, ਮੈਂ ਤਾਂ ਤੈਨੂੰ ਹੁਣ ਇਸ ਵੇਲੇ ਨਕਦੀ ਅਸ਼ਰਫੀਆਂ ਦੇ ਰਿਹਾ ਅਤੇ ਤੂੰ ਉੱਥੇ ਜਾਵੇਂ ਬਾਦਸ਼ਾਹ ਨਾ ਰਿਸੀਵ ਕਰੇ ਫੇਰ। ਉਹਨੇ ਅੱਗੋਂ ਐਡੀ ਸਾਰੀ ਗਾਲ ਕੱਢੀ ਜਿਹੜੀ ਮੈਂ ਤਾਂ ਨਹੀਂ ਕੱਢ ਸਕਦਾ, ਜ਼ਾਹਿਰ ਹੈ। ਉਹਨੇ ਐਡੀ ਸਾਰੀ ਗਾਲ ਕੱਢੀ ਬਾਦਸ਼ਾਹ ਨੂੰ। ਉਹਨੇ ਕਿਹਾ ਫਿਰ ਬਾਦਸ਼ਾਹ ਆਪਣੀ ਮਾਂ ਭੈਣ ਨਾਲ ਇਹ ਕਰੇ। ਉਹਨੇ ਗਾਲ ਕੱਢ ਦਿੱਤੀ। ਬਾਦਸ਼ਾਹ ਤੇ ਕੁੰਗੜ ਗਿਆ। ਬਾਦਸ਼ਾਹ ਨੂੰ ਗੁੱਸਾ ਵੀ ਆਇਆ, ਦੱਸ ਸਕਦਾ ਨਹੀਂ ਸੀ, ਇਕੱਲਾ ਸੀ। ਬਾਦਸ਼ਾਹ ਨੇ ਉੱਥੋਂ ਜਨਾਬ ਫੌਰੀ ਤੌਰ 'ਤੇ ਜਿਹੜਾ ਵਾਪਸੀ ਲਈ ਮਹਿਲ 'ਚ ਪਹੁੰਚਿਆ। ਉਹਨੇ ਕਿਹਾ ਵੀ ਕੱਲ੍ਹ ਇੱਕ ਬੰਦਾ ਆਉਣਾ, ਇਹੋ ਜਿਹਾ ਉਹਦਾ ਢੇਲ ਡੋਲ ਹੈ, ਹਦਵਾਣਾ ਉਹਦੇ ਕੋਲ ਹੋਣਾ ਹੈ, ਵਾਟਰਮੈਲਨ ਤਰਬੂਜ਼, ਉਹਨੂੰ ਸਿੱਧਿਆ ਹੀ ਆਣ ਦੇਣਾ, ਡੱਕਣਾ ਨਹੀਂ ਕਿਸੇ ਨੇ। ਅਗਲੇ ਦਿਨ ਪਹੁੰਚਿਆ ਜਵਾਨ। ਜਿਸ ਵੇਲੇ ਪਹੁੰਚਿਆ ਤਾਂ ਉਸ ਵੇਲੇ ਕਿਸੇ ਨੇ ਡੱਕਿਆ, ਉਹਦੇ ਕੋਲ ਤਰਬੂਜ਼ ਸੀ ਅਤੇ ਉਹ ਜਾ ਵੜਿਆ ਜਨਾਬ ਸਿੱਧਾ ਹੀ। ਜਿਸ ਵੇਲੇ ਗਿਆ ਬਾਦਸ਼ਾਹ ਦੇ ਉਸ ਦਰਬਾਰ ਦੇ ਵਿੱਚ, ਅਤੇ ਬਾਦਸ਼ਾਹ ਦੇ ਨਾਲ ਅੱਖਾਂ ਚਾਰ ਹੋਈਆਂ। ਬਾਦਸ਼ਾਹ ਨੇ ਵੀ ਪਛਾਣ ਲਿਆ ਅਤੇ ਉਹਨੇ ਵੀ ਪਛਾਣ ਲਿਆ। ਅਤੇ ਬਾਦਸ਼ਾਹ ਨੇ ਬੜੀ ਰੌਨਕ ਨਾਲ ਪੁੱਛਿਆ ਕਿ ਕੀ ਲਿਆਇਆ? ਉਹਨੇ ਕਿਹਾ ਜੀ ਤੁਹਾਡੇ ਵਾਸਤੇ ਮੈਂ ਸਾਲ ਦਾ ਪਹਿਲਾ ਤਰਬੂਜ਼ ਹੋਇਆ ਸੀ ਉਹ ਲੈ ਕੇ ਆਇਆ, ਨਵਾਂ ਫਲ ਹੈ। ਉਹਨੇ ਕਿਹਾ ਜੇ ਬਾਦਸ਼ਾਹ ਸਲਾਮਤ ਨਾ ਲਵੇ ਤਾਂ ਫਿਰ, ਬੜੀ ਉਹਨੇ ਰੌਨਕ ਨਾਲ ਕਿਹਾ ਬਾਦਸ਼ਾਹ ਨੇ। ਅਤੇ ਉਹਨੇ ਅੱਗੋਂ ਕਿਹਾ ਕਿ ਬਾਦਸ਼ਾਹ ਸਲਾਮਤ ਫਿਰ ਕੱਲ੍ਹ ਵਾਲੀ ਗੱਲ, ਗਾਲ ਤਾਂ ਨਹੀਂ ਸੀ ਕੱਢ ਸਕਦਾ। ਉਹਨੇ ਕਿਹਾ ਫਿਰ ਕੱਲ੍ਹ ਵਾਲੀ ਗੱਲ, ਅਸੀਂ ਜਨਾਬ ਗਾਲਾਂ ਤਾਂ ਨਹੀਂ ਕੱਢਦੇ, ਲੇਕਿਨ ਅਸੀਂ ਤਾਂ ਤਨਕੀਦ ਕਰਦੇ ਹਾਂ। ਅਤੇ ਸਾਡੀ ਬਾਦਸ਼ਾਹ ਸਲਾਮਤ ਤੁਹਾਡੀ ਖਿਦਮਤ 'ਚ ਇਹੀ ਅਰਜ਼ ਹੈ ਵੀ ਜੇ ਤੁਸੀਂ ਬਾਜ਼ ਨਾ ਆਏ ਆਪਣੇ ਕੰਮ ਤੋਂ, ਅਤੇ ਅਸੀਂ ਆਪਣੇ ਕੰਮ 'ਤੇ ਵਾਪਸ ਆ ਜਾਵਾਂਗੇ। ਉਹ ਇੰਡੀਆ ਦੇ ਨਾਲ ਜਿਹੜੀ ਜੰਗ ਸੀ, ਉਦੋਂ ਅਸੀਂ ਤੁਹਾਡੇ ਨਾਲ ਅਗਲੇ ਮੋਰਚਿਆਂ 'ਤੇ ਜਾ ਕੇ ਅਸੀਂ ਤੁਹਾਡੇ ਨਾਲ ਲੜਾਈ ਕੀਤੀ ਹੈ, ਮੀਨ ਤੁਹਾਡੇ ਨਾਲ ਖਲੋ ਕੇ ਇੰਡੀਆ ਨਾਲ ਲੜਾਈ ਕੀਤੀ ਹੈ। ਹੁਣ ਜਦੋਂ ਉਹ ਕੰਮ ਖਤਮ ਹੋ ਗਿਆ ਅਤੇ ਫਿਰ ਵਾਪਸ ਆ ਕੇ ਆਪਣਾ, ਜੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਲਿਆ ਤਾਂ ਅਸੀਂ ਵੀ ਕਰ ਲੈਂਦੇ, ਠੀਕ ਹੈ, ਇਸੇ ਤਰ੍ਹਾਂ ਹੀ ਚੱਲੇਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਆਪਣੀ ਆਵਾਜ਼ 'ਚ ਪਾਕ ਫੌਜ ਦਾ ਮਿਲੀ ਨਗਮਾ ਨਵਾਂ ਜਾਰੀ ਕਰ ਦਿੱਤਾ ਹੈ। ਮੈਂ ਵੇਖਿਆ ਤਾਂ ਨਹੀਂ ਨਗਮਾ ਕਿਹੜਾ ਹੈ, ਲੇਕਿਨ ਇਹ ਪਤਾ ਲੱਗਾ, ਇਹ ਮੈਂ ਹੈਰਾਨ ਹੈ ਕਿ ਇਹ ਰਾਹਤ ਫਤਿਹ ਅਲੀ ਖਾਨ ਸਾਹਿਬ ਢੋਲਕੀਆਂ ਸ਼ੋਲਕੀਆਂ ਨਾਲ ਹੀ ਲਈ ਫਿਰਦੇ ਨੇ। ਮੇਰਾ ਮਤਲਬ ਹੈ ਕਿ ਤਿਆਰ ਹੁੰਦਾ ਹੈ। ਐਡੀ ਛੇਤੀ ਤੇ ਪੀਜ਼ਾ ਨਹੀਂ ਬਣਦਾ ਜਿੱਡੀ ਛੇਤੀ ਇਹਨਾਂ ਨੇ, ਮੇਰਾ ਮਤਲਬ ਦਹੀਂ ਨਹੀਂ ਜੰਮਦਾ, ਯਕੀਨ ਕਰੋ, ਐਡੀ ਛੇਤੀ ਜਿੱਡੀ ਛੇਤੀ ਇਹ ਨਗਮਾ ਬਣਾ ਕੇ ਕੱਢ ਕੇ ਤੇ ਪਬਲਿਸ਼ ਵੀ ਕਰ ਦਿੰਦੇ ਨੇ। ਇਹ ਕੀ ਮੇਰਾ ਤਾਂ ਢੋਲਕੀਆਂ ਨਾਲ ਹੀ ਲੈ ਕੇ ਫਿਰਦੇ ਨੇ। ਮਤਲਬ ਜਿੱਥੇ ਮੇਰਾ ਕਹਿੰਦੇ ਨੇ ਵੀ ਇੱਥੇ ਬਹਿ ਕੇ ਬਈ ਨਗਮਾ ਜਿਹੜਾ ਨਾ ਕੱਢ ਦਿਓ, ਉਹ ਡਾਕੂਆਂ ਨੇ ਕਿਸੇ ਬੰਦੇ ਦੇ ਕੰਨ ਪੱਟੀ 'ਤੇ ਪਿਸਤੌਲ ਲਾ ਕੇ ਨਾ ਕੱਢ ਦੇ ਜੋ ਕੁਛ ਹੈਗਾ, ਉਹਨੇ ਜੇਬ 'ਚੋਂ ਕੱਢ ਕੇ ਬਿਜਲੀ ਦਾ ਬਿੱਲ ਫੜਾ ਦਿੱਤਾ। ਉਹਨੇ ਕਿਹਾ ਯਾਰ ਜਮ੍ਹਾਂ ਕਰਾਉਣਾ ਸੀ, ਪੈਸੇ ਨਹੀਂ, ਲੈ ਮੇਰਾ ਵੀਰ ਮੇਰੇ ਕੋਲ ਇਹ ਹੀ ਹੈ, ਤੂੰ ਜਮ੍ਹਾਂ ਕਰਾ ਦੇ। ਅਤੇ ਉਹ ਇਸ ਤਰ੍ਹਾਂ ਨਗਮਾ ਕੱਢ ਦਿੰਦੇ ਨੇ ਫੌਰੀ ਤੌਰ 'ਤੇ ਜਨਾਬ। ਅਜੇ ਇੰਡੀਆ ਦੀਆਂ ਸਾਡੀਆਂ ਜਿਹੜੀਆਂ ਤੋਪਾਂ ਦੇ ਜਾਂ ਜਿਹੜੀ ਵੀ ਸ਼ਾਇਦ ਚੱਲੀ ਹੈ ਜਹਾਜ਼ ਉਹਨਾਂ ਦੀ ਸਫਾਈ ਨਹੀਂ ਹੋਈ ਹੋਣੀ ਅਤੇ ਇਹਨਾਂ ਨਗਮਾ ਕੱਢ ਦਿੱਤਾ। ਬਲ ਸਪੀਡ ਠੀਕ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਨਾ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਇੰਡੀਆ ਤੋਂ। ਸਰਦਾਰਾਂ ਨੇ ਐਲਾਨ ਕੀਤਾ ਵੀ ਅਸੀਂ ਨਹੀਂ ਲੜਨਾ। ਸਰਦਾਰ ਬੜੇ ਸਿਆਣੇ ਹੋ ਗਏ ਨੇ। ਉਹਨਾਂ ਕਿਹਾ ਵੀ ਇੱਧਰ ਹਿੰਦੁਸਤਾਨ ਵਾਲੇ ਕਹਿੰਦੇ ਨੇ ਸਰਦਾਰਾਂ ਤੋਂ ਬਗੈਰ ਨਹੀਂ ਲੜਨਾ, ਪਾਕਿਸਤਾਨ ਵਾਲੇ ਕਹਿੰਦੇ ਨੇ ਅਸੀਂ ਸਰਦਾਰਾਂ ਦੇ ਨਾਲ ਨਹੀਂ ਲੜਨਾ। ਸਰਦਾਰ ਵਿੱਚ ਕਿਉਂ ਲੜਨ? ਇਹ ਜ਼ਰਾ ਸੁਣੋ, ਬਹੁਤ ਹੀ ਸੋਹਣੀ, ਭਰਵੀਂ, ਗੂੜੀ ਅਤੇ ਸੁਨੱਖੀ ਗੱਲ ਕੀਤੀ ਹੈ। ਬਹੁਤ ਹੀ, ਮੈਂ ਆਨਾ ਵੀ ਸਕੂਨ ਆ ਗਿਆ ਗੱਲ ਸੁਣ ਕੇ। ਇੱਕ ਵਾਰੀ ਫੱਟੀਆਂ ਤੋੜ ਦਿੱਤੀਆਂ ਨੇ ਸਰਦਾਰ ਜੀ ਨੇ। ਸੁਣੋ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਹੈ। ਪਾਕਿਸਤਾਨ ਕਹਿੰਦਾ ਕਿ ਅਸੀਂ ਸਿੱਖਾਂ ਦੇ ਖਿਲਾਫ ਲੜਨਾ ਨਹੀਂ ਚਾਹੁੰਦੇ ਤੇ ਭਾਰਤ ਕਹਿੰਦਾ ਅਸੀਂ ਸਿੱਖਾਂ ਦੇ ਬਿਨਾਂ ਲੜਨਾ ਨਹੀਂ ਚਾਹੁੰਦੇ। ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਬਚਾਤਾ, ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਗੋਲੇ ਮਾਰੇ ਆ, ਸਾਨੂੰ ਭੁੱਲਿਆ ਨਹੀਂ। ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਕੋਲੋਂ ਦਰਬਾਰ ਸਾਹਿਬ ਨੂੰ ਬਚਾਤਾ, ਭਾਰਤ ਦੀਆਂ ਫੌਜਾਂ ਨੇ ਛੋਟੇ-ਛੋਟੇ ਬੱਚੇ ਦਰਬਾਰ ਸਾਹਿਬ ਢਾਏ ਆ। ਅਕਾਲ ਤਖਤ ਸਾਹਿਬ ਦੀ ਬਿਲਡਿੰਗ ਢਹਿ ਢੇਰੀ ਕਰ ਦਿੱਤੀ ਗਈ। ਦਰਬਾਰ ਸਾਹਿਬ ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ। ਸਾਨੂੰ ਪ੍ਰਕਰਮਾਂ 'ਚ ਨਿਸ਼ਾਨ ਅਜੇ ਵੀ ਮੌਜੂਦ ਨੇ ਜਿਹੜੀਆਂ ਭਾਰਤ ਦੀਆਂ ਫੌਜਾਂ ਨੇ ਮਾਰੀਆਂ। ਤੁਸੀਂ ਸਾਡੇ ਜ਼ਖਮਾਂ ਨੂੰ ਕਰੇਦਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ, ਸਿੱਖਾਂ ਨੂੰ ਉਕਸਾਉਂਦੇ ਹੋ। ਇਹ ਭਾਰਤ ਦੇ ਲੀਡਰਾਂ ਨੂੰ, ਭਾਰਤ ਦੇ ਮੀਡੀਆ ਨੂੰ ਸਮਝ ਲੈਣਾ ਚਾਹੀਦਾ ਕਿ ਇਹੋ ਜਿਹੀਆਂ ਬੇਵਕੂਫੀਆਂ ਨਾ ਕਰਨ। ਅਸੀਂ ਭੁੱਲੇ ਨਹੀਂ ਸਾਡੇ ਤੇ ਕੀ ਬੀਤਿਆ। ਮੋਦੀ ਹੈ ਰੱਖਿਆ ਕਰਨ ਵਾਲਾ, ਉਹ ਹਕੂਮਤ, ਉਹ ਹੱਥ ਜਿਨ੍ਹਾਂ ਨੇ ਸਾਡੇ ਤੇ ਟੈਂਕ ਚਾੜੇ। ਹੁਣ ਇਹ ਕਹਿ ਦੇਣਗੇ ਉਹ ਤੇ ਕਾਂਗਰਸ ਨੇ ਕੀਤਾ, ਪਰ ਬੀਜੇਪੀ ਦੇ ਲੀਡਰ ਅਡਵਾਨੀ ਵਰਗੇ ਆਪਣੀਆਂ ਕਿਤਾਬਾਂ 'ਚ ਲਿਖਦੇ ਕਿ ਇੰਦਰਾ ਗਾਂਧੀ ਨਹੀਂ ਸੀ ਮੰਨਦੀ, ਅਸੀਂ ਮਜਬੂਰ ਕੀਤਾ ਉਹਨੂੰ, ਅਸੀਂ ਮਜਬੂਰ ਕਿ ਦਰਬਾਰ ਸਾਹਿਬ ਟੈਂਕ ਲੈ ਕੇ ਜਾ, ਛੋਟੇ-ਛੋਟੇ ਬੱਚਿਆਂ ਦਾ ਘਾਣ ਕਰਦੇ। ਅਸੀਂ ਨਹੀਂ ਚਾਹੁੰਦੇ ਜੰਗ ਯਾਰ। ਸੁਣ ਲਈ ਜੇ, ਉਹਨਾਂ ਗੱਲ ਹੀ ਮੁਕਾਤੀ। ਉਹਨਾਂ ਕਿਹਾ ਵੀ ਅਸੀਂ ਨਹੀਂ ਲੜਨਾ। ਸਾਡੇ ਨਾਲ ਜੋ ਕੁਝ ਇੰਦਰਾ ਗਾਂਧੀ ਨੇ ਕੀਤਾ ਸੀ, ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਸ ਤਰ੍ਹਾਂ ਹਮਲਾ ਕੀਤਾ ਸੀ, ਭਿੰਡਰਾਂ ਵਾਲੀ ਸਰਕਾਰ ਇੱਕ ਹੈ ਸੀ, ਉਹਨਾਂ ਦੇ ਉੱਤੇ ਉਹਨਾਂ ਨੇ, ਭਿੰਡਰਾਂ ਵਾਲੀ ਇੱਕ ਸ਼ਖਸੀਅਤ ਸੀ ਜਿਹੜੀ ਮਜ਼ਹਬੀ ਸ਼ਖਸੀਅਤ ਵੀ ਸੀ, ਸਿਆਸੀ
ਸ਼ਖਸੀਅਤ ਵੀ ਬਣ ਗਈ ਸੀ ਸਰਦਾਰਾਂ ਦੀ ਉੱਧਰ, ਉਹਨਾਂ ਨੇ ਪਨਾਹ ਲਈ ਸੀ ਦਰਬਾਰ ਸਾਹਿਬ ਦੇ ਵਿੱਚ, ਜਿਹਨੂੰ ਗੋਲਡਨ ਟੈਂਪਲ ਵੀ ਕਹਿੰਦੇ ਨੇ। ਅਤੇ ਉੱਥੇ ਇਹਨਾਂ ਨੇ ਇੰਡੀਅਨ ਆਰਮੀ ਨੇ ਫਿਰ ਟੈਂਕਾਂ ਦੇ ਨਾਲ ਅਤੇ ਇੰਨਾ ਕੁ ਬੰਦਾ ਉੱਥੇ ਕਤਲ ਕੀਤਾ ਸੀ ਵੀ ਰਹੇ ਰੱਬ ਦਾ ਨਾਂ। ਅਤੇ ਉਸ ਤੋਂ ਬਾਅਦ ਫਿਰ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਕੁਝ ਹੋਇਆ ਸੀ। ਅਤੇ ਇਹ ਸਰਦਾਰ ਜੀ ਹੁਣ ਆਉਂਦੇ ਨੇ ਵੀ ਸਾਨੂੰ ਸਭ ਕੁਝ ਯਾਦ ਹੈ, ਅਸੀਂ ਜਨਾਬ ਇਸ ਪਾਸੇ ਨਹੀਂ ਆਉਣਾ। ਅੱਛਾ ਜੀ, ਹੁਣ ਤੁਹਾਨੂੰ ਉਹ ਖਬਰ ਦੇ ਦਈਏ ਜਿਹੜਾ ਤੁਹਾਨੂੰ ਆਖਿਆ ਸੀ ਬਾਜੀ ਮਰੀਮ ਦਾ ਕਾਲੇ ਜਾਦੂ ਵਾਲੀ, ਲੇਕਿਨ ਉਸ ਤੋਂ ਪਹਿਲਾਂ ਇਹ ਮੁਜ਼ੱਫਰਗੜ੍ਹ ਜਤੋਈ ਚੌਕ ਦੇ ਵਿੱਚ ਇੱਕ ਨਵਾਂ ਕੰਮ ਹੋਇਆ। ਪੰਜਾਬੀ 'ਚ ਚੌਂਕ ਵੀ ਆਖਦੇ ਨੇ ਚੌਕ ਨੂੰ। ਇਹ ਮੁਜ਼ੱਫਰਗੜ੍ਹ ਜਤੋਈ ਚੌਕ ਦੇ ਵਿੱਚ ਮਨਾਰੇ ਪਾਕਿਸਤਾਨ ਦਾ ਬੱਚਾ ਲਾਇਆ ਸੀ ਉਹਨਾਂ ਨੇ, ਛੋਟਾ ਬੇਬੀ ਮਨਾਰੇ ਪਾਕਿਸਤਾਨ ਦਾ ਬਛੜਾ ਉਹ ਲਾਇਆ ਸੀ ਉੱਥੇ। ਜ਼ਾਹਿਰ ਹੈ ਜਿੰਨਾ ਕੁ ਉਹਨਾਂ ਕੋਲ ਬਜਟ ਹੋਣਾ ਸੀ, ਉਹਨਾਂ 10 ਲੱਖ ਦੇ ਵਿੱਚ ਜਿਹੜਾ ਮਨਾਰੇ ਪਾਕਿਸਤਾਨ ਬਣ ਸਕਦਾ ਸੀ ਉਹ ਉਹਨਾਂ ਬਣਾ ਕੇ ਲਾਇਆ ਸੀ। ਉਹ ਵੀ ਕਿਸੇ ਨੇ ਮਾਫੀ ਨਹੀਂ ਦਿੱਤੀ, ਰਾਤ ਨੂੰ ਉਹ ਚੁੱਕ ਕੇ ਲੈ ਗਿਆ। ਆਹੋ, ਇਹ ਉਹਨਾਂ ਦਾ ਜਤੋਈ ਚੌਕ ਸੀ, ਉਹਦੇ 'ਚ ਖੂਬਸੂਰਤੀ ਵਾਸਤੇ ਇੱਕ ਆਰਟੀਫੈਕਟ, ਇੱਕ ਖੂਬਸੂਰਤੀ ਲਈ ਇੱਕ ਚੀਜ਼ ਲਾਈ ਸੀ। ਹੁਣ ਉੱਤੇ ਜਨਾਬ ਜਿਹੜੀ ਗੌਰਮੈਂਟ ਵਗੈਰਾ ਉਹਨਾਂ ਕਨਾਤਾਂ ਲਾਈਆਂ ਨੇ ਉਹਦੇ ਆਲੇ ਦੁਆਲੇ, ਅਤੇ ਉਹ ਹੁਣ ਉਹਦੇ ਵਿੱਚੋਂ ਜਿਹੜਾ ਨਾ ਉਹ ਮੇਰਾ ਮਤਲਬ ਕੋਈ ਸ਼ਾਇਦ ਛੱਡਦੇ ਨਹੀਂ ਸਾਡੇ ਜਵਾਨ। ਮੇਰਾ ਮਤਲਬ ਹੈ ਕਿ ਚਲੋ ਜੇ ਸ਼ੁਕਰ ਹੋਣੇ ਕਰੋ। ਇਸ ਤੋਂ ਮੇਰਾ ਖਿਆਲ ਅਗਲਾ ਇਹਤਿਆਤ ਇਹ ਕਰਨਾ ਚਾਹੀਦਾ ਵੀ ਜਿਹੜਾ ਵੱਡਾ ਮਨਾਰੇ ਪਾਕਿਸਤਾਨ ਹੈ, ਮਤਲਬ ਅਸਲ ਲਾਹੌਰ ਦੇ ਵਿੱਚ ਇਕਬਾਲ ਪਾਰਕ ਦੇ ਵਿੱਚ, ਉਹ ਕੋਸ਼ਿਸ਼ ਇਹ ਕਰੋ ਵੀ ਉੱਥੇ ਸਿਕਿਉਰਿਟੀ ਚੰਗੀ ਕਰ ਲਓ ਕਿਤੇ ਉਹ ਵੀ ਨਾ ਕੋਈ ਚੁੱਕ ਕੇ ਲੈ ਜਾਏ, ਜੋ ਹਾਲਾਤ ਬਣੇ ਨੇ ਪਾਕਿਸਤਾਨ ਦੇ ਇਸ ਵੇਲੇ। ਅਤੇ ਇਹ ਮਾਮਲਾ ਜਿਹੜਾ ਇਹ ਜ਼ਰਾ ਥੋੜ੍ਹਾ ਜਿਹਾ ਖਤਰਨਾਕ ਹੈ। ਫਿਰ ਅਗਲੀ ਖਬਰ ਸਾਡੇ ਕੋਲ ਹੈ ਆਪਣਾ ਯੂਨੀਵਰਸਿਟੀ ਦੇ ਵਿੱਚ KPK ਦੇ ਵਿੱਚ ਬਾਚਾ ਖਾਨ ਯੂਨੀਵਰਸਿਟੀ 400 ਉੱਥੇ ਇੱਕ ਅਫਗਾਨ ਸਟੂਡੈਂਟ ਅਫਗਾਨਿਸਤਾਨ ਦੇ ਝੰਡੇ ਦੇ ਨਾਲ ਡਿਗਰੀ ਲੈਣਾ ਚਾਹੁੰਦੀ ਸੀ ਅਤੇ ਉਹਨੂੰ ਮਨਾ ਕਰ ਦਿੱਤਾ ਅਤੇ ਉਹਦੇ ਕੋਲ ਅਫਗਾਨਿਸਤਾਨ ਦਾ ਝੰਡਾ ਪਹਿਲਾਂ ਵਾਪਸ ਲਿਆ ਅਤੇ ਫਿਰ ਉਹਨੂੰ ਡਿਗਰੀ ਦਿੱਤੀ। ਇਹ ਬੜਾ ਮਾੜਾ ਕੰਮ ਹੈ। ਅਗਰ ਤਾਂ ਉਹ ਅਫਗਾਨ ਨੈਸ਼ਨਲ ਸੀ ਉਹ ਬੱਚੀ, ਅਤੇ ਫਿਰ ਉਹਨੂੰ ਲੈਣ ਦਿਓ। ਅਸੀਂ ਨਹੀਂ ਪਾਕਿਸਤਾਨ ਦੇ ਝੰਡਿਆਂ ਦੇ ਨਾਲ ਅਮਰੀਕਾ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਫਿਰੀਦਾ। ਉਹਦਾ ਮੁਲਕ ਹੈ, ਉਹਦਾ ਝੰਡਾ ਹੈ। ਜਦੋਂ ਅਸੀਂ ਕ੍ਰਿਕਟ ਦਾ ਮੈਚ ਜਿੱਤੀਦਾ ਕਿਤੇ, ਅਤੇ ਕੀ ਝੰਡਾ ਨਹੀਂ ਲੈ ਕੇ ਆਪਣਾ ਭੱਜੀਦਾ ਉੱਥੇ? ਹਰ ਸ਼ਹਿਰੀ ਦਾ ਹੱਕ ਹੈ ਆਪਣੇ ਮੁਲਕ ਦੇ ਝੰਡੇ ਦੀ ਉਹ ਇਹਤਰਾਮ ਕਰੇ, ਸਤਿਕਾਰ ਕਰੇ, ਉਹਨੂੰ ਆਪਣੇ ਸਿਰ 'ਤੇ ਰੱਖੇ, ਉਹਦੀ ਪ੍ਰਚਾਰ ਕਰੇ। ਅਤੇ ਇਹ ਬੜਾ ਮੇਰਾ ਤਾਂ ਦਿਲ ਮਾੜਾ ਹੋਇਆ ਕਿ ਅਗਰ ਉਹ ਉੱਥੋਂ ਦੀ ਰਹਿਣ ਵਾਲੀ ਸੀ ਅਤੇ ਉਹਨੂੰ ਇਹ ਕਿਉਂ ਉਹਦੇ ਕੋਲੋਂ ਇਹ ਝੰਡਾ ਲਿਆ ਗਿਆ। ਹੁਣ ਅੱਗੇ ਆ ਜਾਂਦੇ ਜੀ ਬਾਜੀ ਮਰੀਮ ਸਾਹਿਬਾ ਵਾਲੀ ਜਿਹੜੀ ਖਬਰ ਹੈ ਉਹਦੇ 'ਤੇ। ਇਹ ਸਮਾਂ ਨਿਊਜ਼ ਨੇ ਖਬਰ ਕੀਤੀ ਹੈ। ਉਹਨਾਂ ਕਿਹਾ ਜੀ ਇਹ ਜ਼ਾਹਿਦ ਨਾਮੀ ਇੱਕ ਬਾਬਾ ਜੀ ਨੇ, ਬਾਬਾ ਹੈ ਜਾਂ ਮੈਨੂੰ ਨਹੀਂ ਪਤਾ ਹੁਣ ਕੀ ਹੈ, ਬਹਰਹਾਲ ਉਹ ਮਰੀਮ ਨਵਾਜ਼ ਸਾਹਿਬਾ ਦੀ ਤਸਵੀਰ ਉਹ ਮੋਬਾਈਲ 'ਤੇ ਖੋਲ੍ਹ ਲੈਂਦਾ ਅਤੇ ਫਿਰ ਉਹ ਪੜ੍ਹਦਾ ਮੰਤਰ ਜੰਤਰ ਆਪਣੇ ਸਾਰੇ, ਅਤੇ ਮੰਤਰ ਜੰਤਰ ਪੜ੍ਹ ਕੇ ਉਹ ਫੂਕੀ ਆਉਂਦਾ। ਉਹਨੇ ਕਿਹਾ ਨੈਬ 'ਚੋਂ ਵੀ ਮੈਂ ਛਡਵਾਈ ਸੀ ਬਾਜੀ ਮਰੀਮ, ਹਰ ਥਾਂ 'ਤੇ ਮੈਂ ਹਿਫਾਜ਼ਤ ਕਰਨਾ, ਮੈਂ ਹਰ ਜਗ੍ਹਾ 'ਤੇ ਜਿੱਥੇ ਮਰੀਮ ਸਾਹਿਬਾ ਜਾਂਦੀਆਂ ਨੇ ਮੈਂ ਉੱਥੇ, ਘਰੋਂ ਨਿਕਲਦੀਆਂ ਨੇ ਅਤੇ ਮੈਂ ਉੱਥੇ ਖਲੋਤਾ ਹੁੰਦਾ, ਦਫ਼ਤਰੋਂ ਨਿਕਲਦੀ ਹੈ ਅਤੇ ਮੈਂ ਉੱਥੇ ਖਲੋਤਾ ਹੁੰਦਾ। ਮੈਂ ਜੰਤਰ ਮੰਤਰ ਮਰੀਮ ਸਾਹਿਬਾ 'ਤੇ ਕਰਦਾ, ਮੇਰੀ ਡਿਊਟੀ ਹੈ। ਲਓ ਜੀ, ਇਹ ਹੁਣ ਗੱਲ ਬਾਹਰ ਆਈ ਜੇ, ਪਹਿਲਾਂ ਸੁਣ ਲਓ ਉਹਨਾਂ ਨੇ ਕਿਹਾ ਕੀ ਹੈ, ਸੁਣੋ। मोहसिन बताइएगा क्या दावा कर रहे हैं बाबा जाहिद? को लखपत जेल हो, जाती उम्रा हो, मरियम नवाज़ की किसी शहर में रैली या जलसे जुलूस हो तो ये वहाँ पर मौजूद होते हैं और ये दम दरूद भी करते हैं। बिल्कुल ऐसे ही इलम छोड़ते हैं अपना और उनको कीला हुआ ताकि उनकी हिफाजत रहे और उनकी जान ज़ाया ना हो। ਸੁਣ ਲਿਆ ਜੇ, ਇਹ ਹੁਣ ਸਮਝ ਆਈ ਹੈ। ਮੈਂ ਵੀ ਲੱਭਦਾ ਫਿਰਦਾ ਸਾਂ, ਭਾਲਦਾ ਫਿਰਦਾ ਸਾਂ ਵੀ ਬਈ ਇਹ ਬਾਜੀ ਮਰੀਮ ਕੋਲ ਕਿਹੋ ਜਿਹੀ ਗਿੱਦੜ ਸਿੰਘੀ ਹੈ ਜਿਹੜੀ ਕਿਸੇ ਹੋਰ ਕੋਲ ਨਹੀਂ। ਵੀ ਪੰਜਾਬ ਦੀ ਵੀ ਰਾਣੀ ਬਣੀ ਹੈ, ਪਾਕਿਸਤਾਨ ਦੀ ਵੀ ਰਾਣੀ ਬਣੀ ਹੈ। ਮੈਂ ਗੱਲ ਕੀ ਹੈ ਬਈ, ਕੀ ਬਿਲਾਵਲ ਜ਼ਰਦਾਰੀ ਸਾਹਿਬ ਕੋਲ ਨਹੀਂ ਹੈਗਾ ਉਹ ਕੰਮ? ਮੇਰਾ ਮਤਲਬ ਉਹ ਸਿਆਸਤ, ਉਹ ਹੁਨਰ, ਜਾਂ ਹੋਰ ਕਿਸੇ ਕੋਲ ਨਹੀਂ ਜਿਹੜਾ ਬਾਜੀ ਮਰੀਮ ਕੋਲ ਐਡਾ ਦਾ ਲੱਗ ਗਿਆ ਵੀ ਪੂਰਾ ਮੁਲਕ ਹੀ ਚਲਾਈ ਆਉਂਦੀ ਹੈ। ਲੈ ਵੀ ਮੈਨੂੰ ਨਹੀਂ ਸੀ ਸਮਝ, ਹੁਣ ਸਮਝ ਆਈ ਹੈ। ਮੈਨੂੰ ਨਹੀਂ ਸੀ ਪਤਾ ਵੀ ਕਿਹੜੀ ਗਿੱਦੜ ਸਿੰਘੀ ਹੈ। ਇਹ ਤੁਸੀਂ ਕਮੈਂਟਸ ਦੇ ਵਿੱਚ ਦੱਸਣਾ ਵੀ ਕਿਹੜੀ ਗਿੱਦੜ ਸਿੰਘੀ ਹੈ। ਇਹ ਜ਼ਾਹਿਦ ਜਿਹੜਾ ਇਹਦਾ ਹੀ ਕੰਮ ਹੈ ਜਾਂ ਮੇਰਾ ਮਤਲਬ ਹੈ ਕਿ ਜ਼ਾਹਿਦ ਸਾਹਿਬ ਦਾ ਕੰਮ ਨਹੀਂ ਹੈ, ਕੋਈ ਹੋਰ ਗਿੱਦੜ ਸਿੰਘੀ? ਜੋ ਵੀ ਹੈ ਦੱਸਿਓ ਜ਼ਰੂਰ, ਅਤੇ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।